ਨਾ ਸ਼ਾਇਰੀ ਦੇ ਵਿੱਚ ਤੇ ਜ਼ਿਆਦਾਤਰ ਲੋਕ ਇਹੀ ਕਹਿੰਦੇ ਨੇ ਕਿ ਜੀ ਬਸ ਉਹ ਅੱਲਾ ਨਾਲ ਲੌ ਲਾਣੀ ਹੈ ਤੇ ਥੋੜਾ ਜਿਹਾ ਮਜ਼ਹਬ ਦੇ ਨਾਲ ਅੱਲਾ ਨਾਲ ਲੋ ਬੰਦੇ ਤੋਂ ਬਗੈਰ ਕਦੇ ਵੀ ਨਹੀਂ ਲੱਗ ਲੱਗਦੀ। ਸਕਦੀ। ਦੇਖੋ ਇਨਸਾਨ ਪੁੱਲ ਹੈ, ਮਰਦ ਤੇ ਔਰਤ ਜਿਹੜੇ ਨੇ ਉਹਨਾਂ ਦੀ ਮੁਹੱਬਤ ਸਭ ਤੋਂ ਹਕੀਕੀ ਤੇ ਖਾਲਸ ਸੱਚੀ ਮੁਹੱਬਤ ਹੈ, ਕਿਉਂਕਿ ਕੋਈ ਵੀ ਬੰਦਾ ਜਿਹੜਾ ਹੁੰਦਾ ਉਹ ਕੱਲਾ ਉਸ ਪੁੱਲ ਤੋਂ ਪਾਰ ਨਹੀਂ ਗਿਆ ਅਜ ਤੱਕ, ਰੱਬ ਤੀਕਰ ਨਹੀਂ ਅਪੜਿਆ। ਇੱਕ ਤੁਸੀਂ ਦੇਖੋ ਨਾ, ਇੱਕ ਸਾਰਾ ਮੁਜਾਹਿਦਾ ਕਰ ਰਿਹਾ ਹੁੰਦਾ, ਇੱਕ ਪ੍ਰੈਕਟਿਸ ਹੈ। ਔਰਤ ਮਰਦ ਜਿਹੜੀ ਮੁਹੱਬਤ ਹੈ ਉਹਦੇ ਵਿੱਚ ਉਹ ਸਾਰੇ ਪ੍ਰੈਕਟਿਸ ਕਰਕੇ, ਯਾਨੀ ਮੁਰਸ਼ਦ ਦਾ ਇੱਕ ਤਸੱਵਰ ਵੀ ਤੁਸੀਂ ਕਰ ਲਓ, ਜਿਸ ਤਰ੍ਹਾਂ ਉਹ ਸਾਰਾ ਕਰਕੇ ਤੇ ਰੱਬ ਤੀਕਰ ਅਪੜ ਹੁੰਦਾ। ਕੋਈ ਛਾਲ ਮਾਰ ਕੇ ਤੁਸੀਂ ਰੱਬ ਤੀਕਰ ਨਹੀਂ ਅਪੜ ਸਕਦੇ। ਜਿਸ ਤਰ੍ਹਾਂ ਤਸੱਵੁਫ 'ਚ ਅਸੀਂ 4-5 ਦੱਸਨੇ ਆ ਕਿ ਪਹਿਲਾਂ ਆਪਣੀ ਜ਼ਾਤ 'ਚ ਫਨਾ ਹੋਣਾ ਹੈ, ਫਿਰ ਮੁਰਸ਼ਦ 'ਚ, ਫਿਰ ਨਬੀ ਪਾਕ, ਫਿਰ ਰੱਬ ਤੀਕਰ ਅਪੜਨਾ ਹੈ। ਤੇ ਇੱਕ ਵੱਡੀ ਇੱਕ ਚਿੱਲਾ ਹੈ ਨਾ ਵੱਡਾ। ਐਸੇ ਤਰ੍ਹਾਂ ਜਿਹੜੀ ਗੱਲ ਹੈ ਇਸ਼ਕ ਹਕੀਕੀ ਦੀ ਅਸੀਂ ਗੱਲ ਕਰ ਰਹੇ ਹਾਂ, ਇਸ਼ਕ ਮਜਾਜ਼ੀ ਹੁੰਦਾ ਹੀ ਨਹੀਂ, ਹਰ ਇਸ਼ਕ ਹਕੀਕੀ ਹੁੰਦਾ ਹੈ। ਤੇ ਜਿਹੜਾ ਔਰਤ ਤੇ ਮਰਦ ਦਾ ਇਸ਼ਕ ਹੈ ਉਹਦੇ ਮੀਆਂ ਸਾਹਿਬ ਕਹਿੰਦੇ ਨੇ ਕਿ ਇਸ਼ਕ ਮਜਾਜ਼ੀ ਨੂੰ ਕਹਿੰਦੇ ਨੇ ਕਿ ਪੌੜੀ ਹੈ, ਇਹ ਪੌੜੀ ਹੈ, ਇਹਦੇ ਤੋਂ ਚੜ੍ਹ ਕੇ ਤੁਸੀਂ ਹਕੀਕੀ ਤੱਕ ਜਾਣਾ ਹੈ। ਅਗਰ ਤੁਹਾਨੂੰ ਇਸ਼ਕ ਮਜਾਜ਼ੀ ਨਹੀਂ ਤਾਂ ਤੁਸੀਂ ਹਕੀਕੀ ਤੱਕ ਰੱਪੜ ਹੀ ਨਹੀਂ ਸਕਦੇ। ਔਰ ਅੱਜ ਦਾ ਮੇਰੇ ਹਾਲ ਕੋਈ ਵੀ ਮਾਡਰਨ ਸ਼ਾਇਰ ਵੀ ਉਹ ਹਿੰਦੀ ਸ਼ਾਇਰੀ ਨਹੀਂ ਕਰ ਸਕਦਾ। ਕੀ ਫਰਮਾਉਂਦੇ ਨੇ ਇਸ ਹਵਾਲੇ ਨਾਲ ਮੀਆਂ ਸਾਹਿਬ? ਮੀਆਂ ਮੁਹੰਮਦ ਬਖਸ਼ ਦਾ ਪਹਿਲੇ ਤਾਂ ਸਭ ਤੋਂ ਪਹਿਲਾ ਸ਼ੇਰ ਜਿਹੜਾ ਨਾ ਸੈਫੁਲ ਮਲੂਕ 'ਚ ਹੈ, ਉਹ ਮੇਰੇ ਹਾਲ ਹੈ ਕਿ ਹਰ ਬੰਦਾ ਹੀ ਪੜ੍ਹਦਾ ਹੈ। ਤਕਰੀਰ ਦੇ ਸ਼ੁਰੂ 'ਚ ਹੋਵੇ ਜਾਂ ਕੁਝ ਕਿ ਅਵਲ ਹਮਦ ਸਨਾ ਇਲਾਹੀ ਜੋ ਮਾਲਿਕ ਹਰ ਦਾ, ਉਸ ਦਾ ਨਾਮ ਚਤਾਰਨ ਵਾਲਾ ਹਰ ਮੈਦਾਨ ਨਾ ਹਰਦਾ। ਔਰ ਲੋਏ ਲੋਏ ਭਰ ਲੈ ਕੁੜੀਏ ਜੇ ਤੁਧ ਪਾਂਡਾ ਭਰਨਾ, ਲੋਏ ਲੋਏ ਭਰ ਲੈ ਕੁੜੀਏ ਜੇ ਤੁਧ ਪਾਂਡਾ ਭਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ ਕਰ ਜਾਂਦੀ ਨੇ ਡਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ ਕਰ ਜਾਂਦੀ ਨੇ ਡਰਨਾ। ਔਰ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ, ਦੀਗਰ ਤੇ ਦਿਨ ਗਿਆ ਮੁਹੰਮਦ ਔੜਕ ਨੂੰ ਡੁੱਬ ਜਾਣਾ। ਇਹ ਇੱਕ ਹਕੀਕਤਾਂ ਨੇ ਕਿ ਬੜੀਆਂ ਗਹਿਰੀਆਂ ਗੱਲਾਂ ਉਹਨਾਂ ਦੀਆਂ ਨੇ ਮੀਆਂ ਸਾਹਿਬ ਦੀ ਰੋਮਾਨਵੀ ਸ਼ਾਇਰੀ ਦੇ ਹਵਾਲੇ ਨਾਲ। ਤੇ ਰੋਮਾਨਵੀ ਸ਼ਾਇਰੀ ਦਾ ਤੁਸੀਂ ਖੁਦ ਜ਼ਿਕਰ ਕੀਤਾ ਤੇ ਉਹਦੇ ਵਿੱਚ ਤੁਸੀਂ ਦੱਸਿਆ ਕਿ ਬਕਾਇਦਾ ਮਰਦ ਔਰ ਔਰਤ ਦੀ ਮੁਹੱਬਤ ਦਾ ਜਿਹੜਾ ਉਹਨਾਂ ਨੇ ਬੜੀ ਇਹਦੇ ਉੱਤੇ ਕਾਫੀ ਸ਼ਾਇਰੀ ਕੀਤੀ। ਤੁਸੀਂ ਉਹਨਾਂ ਤੋਂ ਬਹੁਤ ਮੁਤਾਸਰ ਵੀ ਹੋ, ਉਹਨਾਂ ਦੇ ਉੱਤੇ ਤੁਸੀਂ PhD ਵੀ ਕੀਤੀ। ਤੁਸੀਂ ਸਮਝਦੇ ਹੋ ਕਿ ਇਹ ਜਿਹੜੀ ਮਰਦ ਔਰ ਔਰਤ ਦੀ ਮੁਹੱਬਤ ਹੈ, ਇਹ ਕਦੀ ਤੁਸੀਂ ਆਪ ਵੀ ਕੀਤੀ ਮੁਹੱਬਤ? ਨਹੀਂ, ਮੁਹੱਬਤ ਤੇ ਮੇਰੇ ਹਾਲ ਹੈ ਕਿ ਕੋਈ ਵੀ ਦਿਲ ਐਸਾ ਨਹੀਂ ਹੁੰਦਾ ਜਿਹੜਾ ਮੁਹੱਬਤ ਨਾ ਕਰੇ। ਹਾਂ, ਬਲਕਿ ਮੁਹੱਬਤਾਂ ਕਿ ਇਹ ਵੀ ਇੱਕ ਗਲਤ ਗੱਲ ਹੈ ਕਿ ਬੰਦਾ ਇੱਕੋ ਹੀ ਮੁਹੱਬਤ ਕਰਦਾ ਹੈ। ਸਹੀ ਹੈ। ਇਨਸਾਨ ਹਰ ਦੌਰ ਵਿੱਚ ਉਹਦੇ ਤੇ ਬਹੁਤ ਸਾਰੇ ਰਵੱਈਏ, ਰੁਝਾਨ, ਦਾਨਿਸ਼, ਕਿਉਂਕਿ ਇਨਸਾਨ ਇੱਕੋ ਜਿਹਾ ਕਦੇ ਨਹੀਂ ਰਹਿੰਦਾ ਨਾ। ਤੇ ਇੱਕ ਤੁਸੀਂ 20-21 ਸਾਲ ਦਾ ਬੰਦਾ ਮੀਆਂ ਸਾਹਿਬ ਦੀ ਇਹਦੇ ਜਿਹੜਾ ਇਸ਼ਕ ਦਾ ਮੈਂ ਸਾਰਾ ਤਸੱਵਰ, ਮੇਰੇ ਥੀਸਿਸ ਦਾ ਉਨਵਾਨ ਹੀ ਸੀ ਫਿਲਾਸਫੀ ਆਫ ਡਿਵਾਈਨ ਲਵ, ਯਾਨੀ ਇਸ਼ਕ ਹਕੀਕੀ। ਤੇ ਉਹਦੇ ਵਿੱਚ ਜਦੋਂ ਮੈਂ ਪੜ੍ਹਿਆ ਸਾਰਾ, ਔਰ ਮੈਂ ਇੱਕ ਜਿਹੜਾ ਉਹਦੇ 'ਚ ਨਤੀਜਾ ਵੀ ਕੱਢਿਆ ਕਿ ਤੁਸੀਂ ਦੇਖੋ ਇੱਕ 20-21 ਸਾਲ ਦਾ ਬੱਚਾ ਹੈ ਜਾਂ ਬੱਚੀ ਹੈ, ਤੇ ਉਹ ਅਗਰ ਕਿਸੇ ਇਸ਼ਕ ਦਾ ਸ਼ਿਕਾਰ ਹੁੰਦੀ ਹੈ ਤਾਂ ਇਸ਼ਕ ਨਹੀਂ ਹੁੰਦਾ, ਉਹ ਜਜ਼ਬਾਤੀ ਫੈਸਲਾ ਹੁੰਦਾ ਹੈ। ਕਿਉਂਕਿ ਤੁਸੀਂ ਉਹ ਇੱਕ ਵਕਤ ਹੈ, ਇੱਕ ਅਹਿਸਾਸ ਐਸਾ ਹੈ ਕਿ ਉਹ ਸਮਝਦਾ ਹੈ ਕਿ ਨਹੀਂ ਬਸ ਇਹ ਹੀ ਆਖਰੀ ਚੀਜ਼ ਹੈ। ਲੇਕਿਨ ਉਹਨੂੰ ਤੁਸੀਂ ਇਹ ਦੇਖੋ ਕਿ ਅਗਰ ਇੱਕ ਬੰਦਾ ਕੂਪਨ ਹਨੇਰੇ 'ਚ ਹੋਵੇ ਤੇ ਉਹਦੇ ਸਾਹਮਣੇ ਜੁਗਨੂ ਆਵੇਗਾ ਤਾਂ ਕਹੇਗਾ ਇਹ ਹੀ ਰੋਸ਼ਨੀ ਹੈ। ਅਗਰ ਉਹਦੇ ਸਾਹਮਣੇ ਲਾਲਟੈਨ ਆ ਜਾਏ ਤਾਂ ਉਹ ਕਹੇਗਾ ਨਹੀਂ ਇਹ ਰੋਸ਼ਨੀ ਸੀ। ਫਿਰ ਜਦੋਂ ਸੂਰਜ ਚਾੜਾ ਹੁੰਦਾ ਹੈ, ਦੇਹ ਚਾੜਾ ਹੁੰਦਾ ਤਾਂ ਕਹਿੰਦਾ ਨਹੀਂ ਉਹ ਤੇ ਸਾਰੀਆਂ ਖਤਮ ਹੋ ਜਾਂਦੀਆਂ। ਹੁਣ ਇਹ ਦੇਖਣਾ ਹੈ ਕਿ ਤੁਹਾਡੀ ਜ਼ਿੰਦਗੀ 'ਚ ਦੇਹ ਕਦੋਂ ਚੜ੍ਹਦਾ ਹੈ, ਸੂਰਜ ਕਦੋਂ ਚੜ੍ਹਦਾ ਹੈ, ਚੰਨ ਕਦੋਂ ਚੜ੍ਹਦਾ ਹੈ। ਤੇ ਫਿਰ ਉਹ ਪੁਰਾਣੀਆਂ ਮੁਹੱਬਤਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਨੂੰ ਜਜ਼ਬਾਤੀ ਵਾਬਸਤਗੀ, ਵਕਤੀ ਵਾਬਸਤਗੀ ਲੱਗਣ ਲੱਗ ਪੈਂਦੀ ਹੈ। ਕਿਉਂਕਿ ਜਿਹੜਾ ਇਸ਼ਕ ਹੈ, ਇਸ਼ਕ ਸਿਰਫ ਤੁਹਾਡਾ ਕਿਸੇ ਦੀ ਹੁਸਨ ਨਾਲ, ਜ਼ਾਹਿਰੀ ਹੁਸਨ ਨਾਲ, ਕਿਸੇ ਦੀਆਂ ਬਾਲਾਂ ਨਾਲ, ਕਿਸੇ ਦੀ ਉਹਦੇ ਨਾਲ ਨਹੀਂ, ਉਹ ਇਰਾਦਾ ਔਰ ਇਸ ਸੋਚ ਨਾਲ ਹੈ, ਨਜ਼ਰੀਏ ਨਾਲ ਹੈ। ਜਦੋਂ ਤੁਸੀਂ ਕਿਸੇ ਬੰਦੇ ਨੂੰ ਇਸ ਹੱਦ ਤੱਕ ਪਸੰਦ ਕਰਦੇ ਹੋ ਕਿ ਉਹਦੇ ਨਜ਼ਰੀਏ ਨਾਲ ਜੁੜ ਜਾਂਦੇ ਹੋ, ਉਹਦੀ ਸੋਚ ਨਾਲ ਜੁੜ ਜਾਂਦੇ ਹੋ, ਉਹਦੀ ਖੈਰ ਨਾਲ ਜੁੜ ਜਾਂਦੇ ਹੋ, ਫਿਰ ਉਹ ਇਸ਼ਕ ਬਣਦਾ ਹੈ, ਫਿਰ ਪਿੱਛੇ ਨਹੀਂ ਪਰਤਦਾ ਬੰਦਾ। ਠੀਕ ਹੈ ਡਾਕਟਰ ਸਾਹਿਬ, ਤੁਸੀਂ ਲਿਖਿਆ ਵੀ, ਤੁਸੀਂ ਸ਼ਾਇਰੀ ਵੀ ਕੀਤੀ, ਤੇ ਇਹ ਲਿਖਣ ਦਾ ਤੇ ਸ਼ਾਇਰੀ ਦਾ ਰੁਝਾਨ ਕਿਸ ਤਰ੍ਹਾਂ ਪੈਦਾ ਹੋਇਆ? ਕਿਆ ਕੋਈ
ਤੁਹਾਡੇ ਖਾਨਦਾਨ ਦੇ ਵਿੱਚ ਵੀ ਕੋਈ ਇਹੋ ਜਿਹਾ ਮਤਲਬ ਰੁਝਾਨ ਮੌਜੂਦ ਸੀ ਨਹੀਂ, ਜਾਂ ਸਿਰਫ ਤੁਹਾਡੇ 'ਚ ਸਿਰਫ ਹੀ ਇਹ ਚੀਜ਼ ਆਈ? ਨਹੀਂ, ਬਿਲਕੁਲ ਵੀ ਨਹੀਂ। ਸਾਡੇ ਤੇ ਕੋਈ ਕਿਤਾਬ ਹੀ ਨਹੀਂ ਸੀ। ਅੱਛਾ। ਮੈਨੂੰ ਜਿਹੜੀ ਯਾਦ ਹੈ ਕਿ ਮੈਂ ਜਦੋਂ ਮੈਨੂੰ ਦਾਖਲ ਕਰਾਇਆ ਗਿਆ ਪਿੰਡ ਦਾ ਵਾਹਿਦ ਪ੍ਰਾਇਮਰੀ ਸਕੂਲ, ਜਿਹੜਾ ਕੁੜੀਆਂ ਮੁੰਡਿਆਂ ਦਾ ਇਕੱਠਾ ਹੀ ਸੀ, ਔਰ ਉਹਦੇ 'ਚ ਮੈਂ ਪੜ੍ਹਿਆ ਜਾ ਕੇ, ਤੇ ਉਹ ਕਿਤਾਬਾਂ ਮੇਰੇ ਲਈ ਪਹਿਲੀ ਵਾਰੀ ਤੱਕਣ ਵਾਲੀਆਂ ਕਿਤਾਬਾਂ ਸਨ। ਉਸ ਤੋਂ ਪਹਿਲਾਂ ਮੈਂ ਕਿਤਾਬ ਤੱਕੀ ਨਹੀਂ ਸੀ। ਸਾਡੇ ਘਰ ਸਿਰਫ ਕੁਰਾਨ ਪਾਕ ਸੀ, ਜਿਹੜੇ ਮੇਰੀ ਵਾਲਦਾ ਪੜ੍ਹਦੇ ਸਨ, ਔਰ ਅਸੀਂ ਕਾਇਦਾ ਸ਼ਾਇਦਾ ਪੜ੍ਹਦੇ ਸਾਂ ਸ਼ੁਰੂ ਤੋਂ, ਜ਼ਾਹਿਰ ਹੈ ਤੁਹਾਨੂੰ ਪਤਾ ਹੈ। ਲੇਕਿਨ ਕਿਤਾਬ ਦੀ ਸ਼ਕਲ ਮੈਂ ਆਪਣੇ ਕਲਾਸ 'ਚ ਜਾ ਕੇ ਪਹਿਲੀ ਵਾਰੀ ਤੱਕੀ ਹੈ। ਔਰ ਜਦੋਂ ਮੈਂ 6ਵੀਂ ਜਮਾਤ 'ਚ ਪੜ੍ਹਦੀ ਸਾਂ, ਉਦੋਂ ਮੈਂ ਆਪਣੇ ਨਾਂ ਦੇ ਨਾਲ ਤਖੱਲਸ ਰੱਖਿਆ, ਸਦਫ। ਤੇ ਉਹ ਕਿਧਰੇ ਮੈਂ ਸੁਣਿਆ ਹੋਣਾ, ਇੱਧਰ ਰੱਖ ਲਿਆ। ਤੇ ਮੈਂ ਸ਼ਾਇਰੀ ਬਾਕਾਇਦਾ ਜਿਹੜੀ ਮੈਨੂੰ ਯਾਦ ਹੈ ਕਿ ਮੈਂ ਸੁਣਾਉਂਦੀ ਸਾਂ ਆਪਣੀ ਕਲਾਸ 'ਚ, ਤੇ ਫਿਰ ਮੈਂ ਕਿਹਾ ਕਿ ਸ਼ਾਇਰ ਦਾ ਤਖੱਲਸ ਹੁੰਦਾ, ਤੇ ਮੈਂ ਤਖੱਲਸ ਵੀ ਰੱਖਿਆ। ਔਰ ਉਹ ਮੈਂ ਇਸਮਾਇਲ ਮੀਠੀ ਔਰ ਇਕਬਾਲ ਦੀਆਂ ਨਜ਼ਮਾਂ ਪੜ੍ਹ ਕੇ ਤੇ ਮੈਨੂੰ ਲੱਗਾ ਕਿ ਇਹੋ ਜਿਹੀਆਂ ਚੀਜ਼ਾਂ ਮੈਂ ਲਿਖ ਸਕਦੀ ਹਾਂ। ਯਾਨੀ ਮੈਨੂੰ ਉਹ ਵਜ਼ਨ ਸ਼ਜ਼ਨ ਦਾ ਤੇ ਨਹੀਂ ਸੀ ਇਸ ਤਰ੍ਹਾਂ ਪਤਾ, ਲੇਕਿਨ ਮੈਨੂੰ ਜਿਸ ਤਰ੍ਹਾਂ ਰਦੀਫ ਕਾਫੀਆ ਔਰ ਜਿਸ ਤਰ੍ਹਾਂ ਹਮ ਮੈਨੀ ਇੱਕ ਹੁੰਦਾ ਹੈ, ਹਮ ਆਵਾਜ਼ ਹੁੰਦਾ ਹੈ, ਉਹ ਮੈਨੂੰ ਲੱਗਦਾ ਸੀ ਕਿ ਮੈਂ ਇਸ ਤਰ੍ਹਾਂ ਦੇ ਬਣਾ ਸਕਦੀ ਹਾਂ। ਫਿਰ ਮੈਂ ਗੁਜਰਾਤ ਆ ਗਈ ਕਾਲਜ 'ਚ, ਔਰ ਗੁਜਰਾਤ ਹੋਸਟਲ 'ਚ ਅਸੀਂ ਰਹਿੰਦੇ ਸਾਂ। ਉੱਥੇ ਸ਼ਾਹੀਨ ਮੁਫਤੀ ਮੇਰੇ ਉਸਤਾਦ ਸਨ, ਔਰ ਬੜਾ ਮਾਹੌਲ ਸੀ ਉੱਥੇ, ਵੱਡੇ ਵੱਡੇ ਸ਼ਾਇਰਾਂ ਨਾਲ ਮੁਲਾਕਾਤ ਹੋਈ। ਜਿਤਨੇ ਵੀ ਸਾਡੇ ਦੌਰ ਦੇ ਵੱਡੇ, ਤੁਸੀਂ ਅਹਿਮਦ ਕਾਸਮੀ, ਫੈਜ਼ ਅਹਿਮਦ ਫੈਜ਼, ਮੁਨੀਰ ਨਿਆਜ਼ੀ, ਇਹ ਸਾਰੇ ਲੋਕ ਜਿਹੜੇ ਸਨ, ਇਹਨਾਂ ਦੇ ਨਾਲ ਮੁਲਾਕਾਤ ਹੋਈ। ਮੁਸ਼ਾਇਰਿਆਂ 'ਚ ਅਸੀਂ ਇਹਨਾਂ ਨੂੰ, ਕਿਉਂਕਿ ਮੈਂ ਆਪਣੇ ਹੈੱਡ ਗਰਲ ਵੀ ਸਾਂ ਔਰ ਇਲੈਕਸ਼ਨ ਵੀ ਲੜਦੀ ਸਾਂ, ਇੱਕ ਭਰਪੂਰ ਜ਼ਿੰਦਗੀ ਮੈਂ ਗੁਜ਼ਾਰੀ ਹੈ। ਤੇ ਉਹ ਇੰਤਜ਼ਾਮਾਤ 'ਚ ਅੱਗੇ ਅੱਗੇ ਹੋਣਾ, ਤੇ ਫਿਰ ਜਦੋਂ ਮੁਸ਼ਾਇਰਾ ਆਉਣਾ, ਤੇ ਇਹਨਾਂ ਲੋਕਾਂ ਨੂੰ, ਮੈਂ ਕਦੀ ਉਹਨਾਂ ਦਾ ਮੁਸ਼ਾਇਰਾ ਪੜ੍ਹਿਆ ਤੇ ਨਹੀਂ, ਲੇਕਿਨ ਮੈਂ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਔਰ ਇੱਕ ਤਰਬੀਅਤ ਹੋਈ। ਫਿਰ ਯੂਨੀਵਰਸਿਟੀ 'ਚ ਆ ਕੇ ਮੈਂ ਬਾਕਾਇਦਾ ਪੰਜਾਬ ਯੂਨੀਵਰਸਿਟੀ 'ਚ, ਤੇ ਫਿਰ ਮੇਰੀ ਇੱਥੇ ਅਹਿਮਦ ਕਾਸਮੀ ਸਾਹਿਬ ਨਾਲ ਬਾਕੀ ਲੋਕਾਂ ਨਾਲ ਮੁਲਾਕਾਤਾਂ ਹੋਈਆਂ, ਔਰ ਅਦਬੀ ਮਹਿਫਲਾਂ 'ਚ ਪਾਰਟੀ ਹਾਊਸ ਜਾਂਦੀ ਸਾਂ ਮੈਂ, ਮੁੰਨੂ ਭਾਈ ਔਰ ਸਾਰੇ ਲੋਕ ਬੈਠੇ ਹੁੰਦੇ ਸਨ, ਸੁਣਨ ਦਾ ਮੌਕਾ ਮਿਲਿਆ ਮੈਨੂੰ। ਤੇ ਫਿਰ ਮੇਰੀ ਤਰਬੀਅਤ ਹੋਈ ਹੋਰ, ਔਰ ਮੈਂ ਆਪਣੇ ਆਪ ਨੂੰ ਦਰਿਆਫਤ ਕੀਤਾ। ਤੇ ਵਾਰਿਸ ਮੀਰ ਸਾਹਿਬ ਔਰ ਬਹੁਤ ਸਾਰੇ ਲੋਕਾਂ ਨਾਲ ਸਾਡਾ ਰਾਬਤਾ, ਅਸ਼ਫਾਕ ਅਹਿਮਦ, ਬਾਨੋ ਕੁਦਸੀਆ, ਤੇ ਇਹਨਾਂ ਦੇ ਨਾਲ ਬਹੁਤ ਯੂਨੀਵਰਸਿਟੀ ਦੇ ਦੌਰ 'ਚ ਮੇਰਾ ਰਾਬਤਾ ਰਿਹਾ। ਤੇ ਇਹਨਾਂ ਸਾਰਿਆਂ ਲੋਕਾਂ ਦਾ ਮੇਰੀ ਜ਼ਿੰਦਗੀ 'ਚ ਹਿੱਸਾ ਹੈ। ਮੈਨੂੰ ਆਪਣੇ ਆਪ ਨੂੰ ਦਰਿਆਫਤ ਕਰਨ 'ਚ ਇਹਨਾਂ ਨੇ ਮੇਰਾ ਸਾਥ ਦਿੱਤਾ। ਅੱਛਾ, ਵੈਰੀ ਗੁੱਡ। ਤੁਸੀਂ ਪੰਜਾਬੀ 'ਚ ਵੀ ਲਿਖਿਆ, ਉਰਦੂ 'ਚ ਵੀ ਲਿਖਿਆ, ਤੇ ਕਿਹੜੀ ਜ਼ੁਬਾਨ ਜਿਹੜੀ ਹੈ ਤੁਸੀਂ ਸਮਝਦੇ ਹੋ ਦਿਲ ਦੇ ਜ਼ਿਆਦਾ ਕਰੀਬ ਹੈ? ਜ਼ਾਹਿਰ ਹੈ ਪੰਜਾਬੀ ਤਾਂ ਰੂਹ ਦੀ ਜ਼ੁਬਾਨ ਹੈ ਨਾ, ਦਿਲ ਦੀ, ਤੇ ਦਿਲ ਤੋਂ ਵੀ ਅੱਗੇ ਦੀ ਗੱਲ ਹੈ। ਪੰਜਾਬੀ ਤਾਂ ਰੂਹ ਦੀ ਜ਼ੁਬਾਨ ਹੈ, ਔਰ ਮੈਂ ਸਮਝ ਜਦੋਂ ਮੈਂ ਪੰਜਾਬੀ ਲਿਖਣੀ ਆ ਤੇ ਮੈਂ ਫਿਰ ਆਪਣੀ ਰੂਹ ਨਾਲ ਗੱਲ ਕਰਨੀ ਆ, ਰੂਹ ਦੀਆਂ ਗੱਲਾਂ ਕਰਨੀਆਂ, ਦਿਲ ਦੀਆਂ ਗੱਲਾਂ ਕਰਨੀਆਂ। ਤੇ ਉਰਦੂ ਵੀ ਹੁਣ ਆਪਣੀ ਜ਼ੁਬਾਨ ਹੈ, ਕਿਉਂਕਿ ਜ਼ਾਹਿਰ ਹੈ ਇਤਨਾ ਅਰਸਾ ਅਸੀਂ 75 ਸਾਲ ਤੋਂ ਨਾਲ ਲੈ ਕੇ ਟੁਰ ਰਹੇ ਹਾਂ, ਰਾਬਤੇ ਦੀ ਜ਼ੁਬਾਨ ਹੈ, ਕੋਈ ਦੁਸ਼ਮਣੀ ਨਹੀਂ ਉਰਦੂ ਨਾਲ, ਲੇਕਿਨ ਮੇਰੀ ਪਹਿਲੀ ਮੁਹੱਬਤ ਪੰਜਾਬੀ ਹੈ। ਮਤਲਬ ਤੁਸੀਂ ਕੀ ਸਮਝਦੇ ਹੋ ਕਿ ਤੁਹਾਨੂੰ ਕਿਸ ਹਵਾਲੇ ਨਾਲ ਯਾਦ ਰੱਖਿਆ ਜਾਵੇ? ਪੰਜਾਬੀ ਦੇ ਵੱਲ ਨਾਲ। ਪੰਜਾਬੀ ਦੇ ਵੱਲ, ਬਿਲਕੁਲ ਬਿਲਕੁਲ ਠੀਕ ਹੈ। ਤੇ ਤੁਹਾਨੂੰ ਪੰਜਾਬੀ ਜ਼ੁਬਾਨ ਔਰ ਸਕਾਫਤ ਦੀ ਸਫੀਰ ਵੀ ਕਿਹਾ ਜਾਂਦਾ ਹੈ, ਲੇਕਿਨ ਕੁਝ ਹਲਕੇ ਕਹਿੰਦੇ ਨੇ ਕਿ ਜੀ ਤੁਹਾਡੀ ਸ਼ਾਇਰੀ ਦੇ ਵਿੱਚ ਉਰਦੂ ਦਾ ਅਸਰ ਜ਼ਿਆਦਾ ਹੈ। ਕਿਆ ਇਹ ਸੱਚ ਹੈ? ਨਹੀਂ, ਬਿਲਕੁਲ ਵੀ ਨਹੀਂ। ਅੱਛਾ, ਸ਼ੁਰੂ ਜਿਹੜੀ ਹੁਣ ਮੇਰੀ ਕਿਤਾਬ ਆਈ ਹੈ ਪਿਛਲੇ 2023 'ਚ, ਬੜੀ ਠੇਠ ਮੇਰੀ ਹੈ ਪੰਜਾਬੀ, ਲੇਕਿਨ ਸ਼ੁਰੂ ਜਦੋਂ ਮੇਰੀ ਕਿਤਾਬ ਆਈ, ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸਿਆ ਕਿ ਮੈਂ ਪੰਜਾਬੀ ਪੜ੍ਹੀ ਤਾਂ ਨਹੀਂ ਨਾ ਹੈ। ਮੈਂ ਤੇ ਜਿਸ ਤਰ੍ਹਾਂ ਹੁੰਦਾ ਹੈ ਕਿ ਇੱਕ ਬੰਦੇ ਨੇ ਪੰਜਾਬੀ ਪੜ੍ਹੀ ਹੋਵੇ, ਮੈਂ ਪੜ੍ਹੀ ਤਾਂ ਨਹੀਂ ਸੀ। 90s ਦੀ ਗੱਲ ਹੈ, 89 ਜਾਂ 90 ਦੀ ਗੱਲ, ਮੇਰੀ ਪਹਿਲੀ ਕਿਤਾਬ ਆਈ। ਤੇ ਉਦੋਂ ਇੱਕ ਉਸੇ ਤਰ੍ਹਾਂ ਜਿਹੜੀ ਅਸੀਂ ਘਰ ਬੋਲਦੇ ਸਾਂ, ਇਸੇ ਤਰ੍ਹਾਂ ਦੀ ਉਹਦੇ 'ਚ ਹੈ ਸੀ ਸ਼ਾਇਰੀ। ਲੇਕਿਨ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬਹੁਤ ਸਾਰੀ ਉਰਦੂ ਹੈ, ਲੇਕਿਨ ਤੁਸੀਂ ਉਰਦੂ ਤੇ ਪੰਜਾਬੀ ਨੂੰ ਇਤਨਾ ਵੱਖ ਨਹੀਂ ਕਰ ਸਕਦੇ। ਉਰਦੂ ਪੰਜਾਬੀ ਦੀ ਧੀ ਹੈ, ਉਰਦੂ ਪੰਜਾਬੀ ਵਿੱਚੋਂ ਨਿਕਲੀ ਹੈ। ਅਕਸਰ ਲੋਕ ਹੁਣ ਸਾਨੂੰ ਫੋਨ ਕਰਦੇ ਨੇ, ਜੀ ਸੁਗਾਤ ਨੂੰ ਉਰਦੂ 'ਚ ਕੀ ਕਹਿੰਦਾ? ਮੈਂ ਕਿਹਾ ਸੁਗਾਤ ਦਾ ਲਫ਼ਜ਼ ਪੰਜਾਬੀ 'ਚ ਉਰਦੂ 'ਚ ਗਿਆ, ਠੀਕ ਹੈ। ਹਾਂ, ਇਸ ਲਈ ਬਹੁਤ ਸਾਰੇ ਸਾਡੇ ਅੱਖਰ ਜਿਹੜੇ ਨੇ ਉਹ ਪੰਜਾਬੀ ਵਿੱਚੋਂ ਹੀ ਉਰਦੂ 'ਚ ਗਏ ਨੇ। ਪੰਜਾਬੀ ਨੂੰ ਕਿਹਾ ਜਾ ਸਕਦਾ ਕਿ ਪੰਜਾਬੀ ਬੜੀ ਇੱਕ ਰਿਚ, ਇੱਕ ਅਮੀਰ ਜ਼ਬਾਨ ਹੈ। ਅਮੀਰ ਜ਼ਬਾਨ ਹੈ, ਔਰ ਤੁਸੀਂ ਦੇਖੋ ਕਿ ਦੁਨੀਆ ਦੀ 10 ਵੱਡੀਆਂ ਜ਼ਬਾਨਾਂ 'ਚੋਂ ਇੱਕ ਜ਼ਬਾਨ ਹੈ। ਔਰ ਫਿਰ ਜਿਹਦੇ ਵਿੱਚ ਇਤਨੇ 7 ਵੱਡੇ ਸੂਫੀ, ਤੁਹਾਡੇ ਆਲਮੀ ਸਤ੍ਹਾ ਦੇ ਸੂਫੀ ਬੈਠੇ ਹੋਏ ਨੇ। ਔਰ ਤੁਸੀਂ ਪੰਜਾਬ ਨਾਲ ਤੇ ਦੇਖੋ ਨਾ, ਬੜਾ ਧਰੋ ਹੋਇਆ ਪੰਜਾਬੀ ਜ਼ਬਾਨ ਨਾਲ, ਕਿ ਅੱਜ ਤੱਕ ਕਿਸੇ ਹਕੂਮਤ ਨੇ ਪੰਜਾਬੀ ਜ਼ਬਾਨ ਨਾਫਜ਼ ਨਹੀਂ ਕੀਤਾ। ਬਾਕੀ ਸਾਰਿਆਂ ਸੂਬਿਆਂ ਵਿੱਚ ਉੱਥੇ ਦੀਆਂ ਮਾਦਰੀ ਜ਼ਬਾਨਾਂ ਨਾਫਜ਼ ਨੇ, ਲੇਕਿਨ ਪੰਜਾਬ ਵਿੱਚ ਨਹੀਂ ਨਾਫਜ਼। ਇਸ ਦੇ ਬਾਵਜੂਦ ਇਹ ਬਾਬਿਆਂ ਦੇ ਕਲਾਮ ਦੀ ਬਰਕਤ ਹੈ
ਕਿ ਅੱਜ ਕੋਈ ਗੁਲੂਕਾਰ ਤੁਹਾਡਾ ਉੱਠ ਕੇ ਆਏਗਾ ਤੇ ਉਹ ਪੰਜਾਬੀ ਗਾਣੇ ਤੋਂ ਬਗੈਰ ਉਹਨੂੰ ਬਰਕਤ ਹੀ ਨਹੀਂ ਪੈਂਦੀ, ਠੀਕ ਹੈ ਨਾ। ਉਹ ਪੰਜਾਬੀ ਭਾਵੇਂ ਪੜ੍ਹੇ ਭਾਵੇਂ ਨਾ, ਉਹਨੇ ਬੁੱਲੇ ਸ਼ਾਹ ਨੂੰ ਜ਼ਰੂਰ ਗਾਣਾ, ਉਹਨੇ ਮੀਆਂ ਮੁਹੰਮਦ ਨੂੰ ਜ਼ਰੂਰ ਗਾਣਾ। ਤੇ ਇਸ ਲਈ ਮੈਂ ਸਮਝਦੀ ਹਾਂ ਕਿ ਜਿਹੜੇ ਜਿਸ ਜ਼ਬਾਨ ਦੀਆਂ ਨੀਆਂ ਜਿਹੜਾ ਨੇ ਨੀਆਂ 'ਚ ਬਾਬਿਆਂ ਦਾ ਕਲਾਮ ਹੈ, ਉਹ ਕਦੀ ਨਹੀਂ ਮਾਰ ਸਕਦੀ। ਤੇ ਤੁਸੀਂ ਸਮਝਦੇ ਹੋ ਕਿ ਪੰਜਾਬੀ ਜ਼ਬਾਨ ਦੇ ਫਰੋਗ ਨਾ ਦੇਣ ਦੇ ਵਿੱਚ ਇੱਥੇ ਦੀਆਂ ਹਕੂਮਤਾਂ ਦਾ ਕਿਰਦਾਰ ਰਿਹਾ ਹੈ? ਉਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਬਿਲਕੁਲ ਬਹੁਤ ਵੱਡਾ ਕਿਰਦਾਰ ਰਿਹਾ, ਬਲਕਿ ਹਕੂਮਤਾਂ ਮੁਜਰਮ ਨੇ, ਪੰਜਾਬੀ ਦੀਆਂ ਮੁਜਰਮ ਨੇ। ਦੇਖੋ ਹਰ ਹਕੂਮਤ ਹੁੰਦੀ ਹੈ, ਉਹਦਾ ਕੰਮ ਹੁੰਦਾ ਹੈ ਕਿ ਅਸੀਂ ਕੋਈ ਇੱਕ ਕੌਮ ਨਹੀਂ ਆ ਪਾਕਿਸਤਾਨ ਦੀ। ਸਭ ਤੋਂ ਪਹਿਲਾਂ ਇਹ ਗੱਲ ਜ਼ਿਹਨ 'ਚ ਰੱਖਣ ਵਾਲੀ ਹੈ ਕਿ ਪਾਕਿਸਤਾਨ ਮੁਖਤਲਿਫ ਕੌਮਾਂ ਦਾ ਇੱਕ ਗੁਲਦਸਤਾ ਹੈ। ਯਾਨੀ ਅਸੀਂ ਪੰਜਾਬੀ ਹਾਂ, ਬਲੋਚੀ ਔਰ ਪਸ਼ਤੂਨ, ਸਿੰਧੀ, ਕਸ਼ਮੀਰੀ, ਸਾਰੇ ਅਸੀਂ ਇੱਕ ਗੁਲਦਸਤੇ ਵਾਂਗ ਆ। ਤੁਸੀਂ ਦੇਖੋ ਗੁਲਦਸਤੇ 'ਚ 5 ਰੰਗਾਂ ਦੇ ਫੁੱਲ ਕਿੱਡੇ ਸੋਹਣੇ ਲੱਗਦੇ ਨੇ। ਤੁਸੀਂ ਕਿਉਂ ਚਾਹੁੰਦੇ ਹੋ ਕਿ ਉਹਨਾਂ ਸਾਰਿਆਂ ਚਿੱਟਾ ਰੰਗ ਜਾਂ ਕਾਲਾ ਰੰਗ ਕੀਤਾ ਜਾਂ ਸੂਹਾ ਰੰਗ ਕੀਤਾ ਜਾਏ? ਤੇ ਅਸੀਂ ਹਜ਼ਾਰਾਂ ਸਾਲਾਂ ਤੋਂ ਆਪਣੀ ਵੱਖਰੀ ਜ਼ਬਾਨ, ਕਲਚਰ ਦੇ ਤਹਿਤ ਜ਼ਿੰਦਾ ਰਹਿ ਰਹੇ ਸਾਂ। ਹੁਣ ਇਹਨਾਂ ਸਾਰਿਆਂ ਸੂਬਿਆਂ ਨੇ ਰਲ ਕੇ ਫੈਸਲਾ ਕੀਤਾ ਕਿ ਅਸੀਂ ਇੱਕ ਛਤਰੀ ਪਾਕਿਸਤਾਨ ਦੀ ਤੇ ਥੱਲੇ ਰਹਿਣਾ, ਠੀਕ ਹੈ। ਹੁਣ ਜਦੋਂ ਇਹ ਬਣ ਗਿਆ, ਫਿਰ ਸਾਡੇ ਕੁਝ ਜਿਹੜੇ ਇੰਡੀਆ ਤੋਂ ਆਏ ਸਨ ਹਿਜਰਤ ਕਰਕੇ, ਉਹਨਾਂ ਲੋਕਾਂ ਨੇ ਇਤਨਾ ਪੰਜਾਬੀਆਂ ਨੂੰ ਦਬਾਇਆ ਕਿ ਬਿਲਕੁਲ, ਕਿਉਂਕਿ ਪੰਜਾਬੀ ਜ਼ਿਆਦਾ ਸਨ ਤਾਦਾਦ 'ਚ, ਕਿ ਇਹਨਾਂ ਦੀ ਸ਼ਨਾਖਤ ਹੀ ਮੁਕਾ ਕੇ ਰੱਖ ਦਿੱਤੀ। ਮੈਂ ਲਾਈਟਨਰ ਦੀ ਇੱਕ ਕਿਤਾਬ ਦਾ ਤਰਜਮਾ ਕਰਾਇਆ ਸੀ ਕਿ ਜਿਹਦੇ 'ਚੋਂ ਲਿਖਦਾ ਹੈ ਕਿ ਜਦੋਂ ਪੰਜਾਬੀ ਮਾਦਰੀ ਜ਼ਬਾਨ ਹੈ, ਜਿਹੜੀ ਇਹਨਾਂ ਦੀ ਸਕੂਲ ਦੀ ਜ਼ਬਾਨ ਸੀ, ਤੇ 100% ਸ਼ਰਾਖਾਂਦਗੀ ਸੀ। ਔਰ ਤੁਸੀਂ ਤੁਸੀਂ ਦੇਖੋ ਜਿੱਥੇ ਗਏ ਨੇ, ਉੱਥੇ ਉਹਨਾਂ ਨੇ ਜਾ ਕੇ ਅੰਗਰੇਜ਼ੀ ਦੇ ਨਾਲ ਉੱਥੇ ਦੀ ਮਾਦਰੀ ਜ਼ਬਾਨ ਨੂੰ ਤਰੱਕੀ ਕੀਤੀ। ਸਿੰਧ ਦੀ ਮਿਸਾਲ ਤੁਹਾਡੇ ਸਾਹਮਣੇ, ਪੰਜਾਬ 'ਚ ਉਹਨਾਂ ਨੇ ਫੋਰਟ ਵਿਲੀਅਮ ਕਾਲਜ ਖੋਲ੍ਹਿਆ ਨਾਲ ਉਰਦੂ ਦਾ। ਔਰ ਪੰਜਾਬੀ ਦਾ ਕਾਇਦਾ ਜਿਹੜਾ ਬੰਦਾ ਵਾਪਸ ਕਰਦਾ ਸੀ, ਉਹਨੂੰ ਜ਼ਿਆਦਾ ਪੈਸੇ ਦਿੱਤੇ ਜਾਂਦੇ ਸੀ, ਜਿਹੜਾ ਰਾਈਫਲ ਵਾਪਸ ਕਰਦਾ ਸੀ ਉਹਨੂੰ ਘੱਟ ਪੈਸੇ ਦਿੱਤੇ ਜਾਂਦੇ ਸਨ।